ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਪ੍ਰੈਲ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ, ਮੁਕਾਸ਼ਫਾ। ਫਿਰ ਮੈਂ ਵੱਡੀ ਜਮਾਤ ਵਰਗੀ ਆਵਾਜ਼ ਤੇ ਜ਼ੋਰਦਾਰ ਪਾਣੀ ਵਰਗੀ ਆਵਾਜ਼ ਤੇ ਸਖਤ ਗੱਜਣ ਵਰਗੀ ਆਵਾਜ਼ ਸੁਣੀ ਭਈ ਹਾਲੇਲੂਇਆ, ਇਸ ਲਈ ਭਈ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਕ ਬਾਦਸ਼ਾਹੀ ਕਰਦਾ ਹੈ। ਜਵਾਬੀ ਪੜ੍ਹਾਈ। ਮੁਕਾਸ਼ਫਾ। ਫਿਰ ਮੈਂ ਅਸਮਾਨ ਨੂੰ ਖੁੱਲਿਆ ਹੋਇਆ ਵੇਖਿਆ ਤੇ ਕੀ ਵੇਖਦਾ ਵਾਂ ਭਈ ਇੱਕ ਚਿੱਟਾ ਘੋੜਾ ਹੈ ਤੇ ਉਹਦੇ ਉੱਤੇ ਕੋਈ ਬੈਠਾ ਹੈ, ਜਿਹੜਾ ਸੱਚਾ ਤੇ ਬਰਹਕ ਅਖਵਾਉਂਦਾ ਹੈ ਤੇ ਉਹ ਰਾਸਤੀ ਨਾਲ ਇਨਸਾਫ ਤੇ ਲੜਾਈ ਕਰਦਾ ਹੈ। ਤੇ ਉਹਦੀਆਂ ਅੱਖੀਆਂ ਅੱਗ ਦੇ ਸ਼ੋਲੇ ਨੇ ਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਤਾਜ ਨੇ ਤੇ ਉਹਦਾ ਇੱਕ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਸਿਵਾ ਹੋਰ ਕੋਈ ਨਹੀਂ ਜਾਣਦਾ। ਤੇ ਉਹਨੇ ਲਹੂ ਦੇ ਛਿੜਕੇ ਹੋਏ ਕੱਪੜੇ ਪਾਏ ਤੇ ਉਹਦਾ ਨਾਂ ਰੱਬ ਦਾ ਕਲਾਮ ਅਖਵਾਉਂਦਾ ਹੈ। ਤੇ ਅਸਮਾਨ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਬੈਠ ਕੇ ਤੇ ਚਿੱਟੇ ਸਾਫ਼ ਮਹੀਨ ਕਤਾਨੀ ਕੱਪੜੇ ਪਾ ਕੇ ਉਹਦੇ ਮਗਰ ਮਗਰ ਨੇ। ਤੇ ਕੌਮਾਂ ਨੂੰ ਮਾਰਨ ਲਈ ਉਹਦੇ ਮੂੰਹ ਚੋਂ ਇੱਕ ਤੇਜ਼ ਤਲਵਾਰ ਨਿਕਲਦੀ ਏ ਤੇ ਉਹ ਲੋਹੇ ਦੇ ਸੋਟੇ ਨਾਲ ਉਹਦੇ ਉੱਤੇ ਹਕੂਮਤ ਕਰੇਗਾ ਤੇ ਕਾਦਰ ਮੁਤਲਕ ਰੱਬ ਦੀ ਸਖਤ ਗੁੱਸੇ ਵਾਲੀ ਮੈਅ ਦੇ ਹੌਜ਼ ਵਿੱਚੋਂ ਅੰਗੂਰ ਨਿਚੋੜੇਗਾ। ਤੇ ਉਹਦੇ ਕੱਪੜਿਆਂ ਤੇ ਉਹਨਾਂ ਉੱਤੇ ਇਹ ਨਾਂ ਲਿਖਿਆ ਹੋਵੇਗਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਤੁਸੀਂ ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ, ਤੁਹਾਡਾ ਰੱਬ ਆਖਦਾ ਹੈ। ਯਰੂਸ਼ਲਮ ਨੂੰ ਦਿਲਾਸਾ ਦਿਓ ਤੇ ਉਹਨੂੰ ਪੁਕਾਰ ਕੇ ਆਖੋ ਵੀ ਉਹਦੀ ਮੁਸੀਬਤ ਦੇ ਦਿਨ, ਜਿਹੜੇ ਲੜਾਈ ਝਗੜੇ ਦੇ ਦਿਨ ਸੀ, ਲੰਘ ਗਏ। ਉਹਦੇ ਪਾਪਾਂ ਦਾ ਕਫਾਰਾ ਹੋਇਆ ਤੇ ਉਹਨੇ ਰੱਬ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਬਦਲਾ 2 ਚੰਦ ਪਾਇਆ। ਪੁਕਾਰਨ ਵਾਲੇ ਦੀ ਆਵਾਜ਼, ਬਿਆਬਾਨ ਵਿੱਚ ਖੁਦਾਵੰਦ ਦੀ ਰਾਹ ਸਿੱਧੀ ਕਰੋ, ਸਹਿਰਾ ਵਿੱਚ ਸਾਡੇ ਖੁਦਾਵੰਦ ਦੀ ਸ਼ਾਹਰਾਹ ਹਮਵਾਰ ਕਰੋ। ਹਰ ਇੱਕ ਨਸ਼ੇਬ ਉੱਚਾ ਕੀਤਾ ਜਾਵੇਗਾ ਤੇ ਹਰ ਇੱਕ ਵਿੰਗੀ ਸ਼ਹਿ ਸਿੱਧੀ ਤੇ ਹਰ ਨਾਹਮਵਾਰ ਥਾਂ ਹਮਵਾਰ ਕੀਤੀ ਜਾਏਗੀ। ਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਤੇ ਸਾਰੇ ਇਨਸਾਨ ਉਹਨੂੰ ਵੇਖਣਗੇ, ਕਿਉਂ ਜੇ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਹੈ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ ਤੇ ਸਾਰੇ ਆਲ ਦੁਆਲ ਵਿੱਚ ਉਹਦੀ ਸ਼ੋਹਰਤ ਫੈਲ ਗਈ। ਤੇ ਉਹ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਲਈ ਸੀ ਤੇ ਆਪਣੇ ਰਿਵਾਜ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਨੂੰ ਖੜਾ ਹੋਇਆ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਇਹ ਲਿਖਿਆ ਸੀ ਵੀ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਹੈ ਵੀ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ। ਤੇ ਜਿੰਨੇ ਇਬਾਦਤਖਾਨੇ ਵਿੱਚ ਸੀ, ਸਾਰਿਆਂ ਦੀਆਂ ਨਜ਼ਰਾਂ ਉਹਦੇ ਉੱਤੇ ਲੱਗੀਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਲੂਕਾ। ਤੇ ਵੇਖੋ, ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤਖਾਨੇ ਦਾ ਸਰਦਾਰ ਸੀ, ਆਇਆ ਤੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ ਭਈ ਮੇਰੇ ਘਰ ਚੱਲ, ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ, ਮਰਨ ਵਾਲੀ ਸੀ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲੋਂ ਕਿਸੇ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਉਸਤਾਦ ਨੂੰ ਤਕਲੀਫ ਨਾ ਦੇ। ਯਿਸੂ ਨੇ ਸੁਣ ਕੇ ਉਹਨੂੰ ਜਵਾਬ ਦਿੱਤਾ, ਡਰ ਨਾ, ਬਸ ਭਰੋਸਾ ਰੱਖ, ਉਹ ਬਚ ਜਾਵੇਗੀ। ਤੇ ਘਰ ਵਿੱਚ ਅੱਪੜ ਕੇ ਪਤਰਸ ਤੇ ਯੂਹੰਨਾ ਤੇ ਯਾਕੂਬ ਤੇ ਕੁੜੀ ਦੇ ਮਾਂ-ਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ। ਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ, ਪਰ ਉਹਨੇ ਆਖਿਆ, ਮਾਤਮ ਨਾ ਕਰੋ,
ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ, ਕਿਉਂ ਜੇ ਉਹ ਜਾਣਦੇ ਸੀ ਪਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਤੇ ਆਖਿਆ, ਐ ਲੜਕੀ, ਉੱਠ। ਉਹਦੀ ਰੂਹ ਫੇਰ ਆਈ ਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ, ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਲੂਕਾ। ਤੇ ਫਤੀਰ ਦੀ ਈਦ, ਜਿਹਨੂੰ ਫਸਾ ਦੀ ਈਦ ਆਖਦੇ ਨੇ, ਨੇੜੇ ਸੀ, ਤੇ ਸਰਦਾਰ ਕਾਹਨ ਤੇ ਫਕੀਹ ਮੌਕਾ ਲੱਭ ਰਹੇ ਸੀ ਭਈ ਉਹਨੂੰ ਕਿਵੇਂ ਮਾਰ ਸੁੱਟਣ, ਕਿਉਂ ਜੇ ਲੋਕਾਂ ਤੋਂ ਡਰਦੇ ਸੀ। ਲੂਕਾ। ਫਿਰ ਉਹਨਾਂ ਦੀ ਸਾਰੀ ਜਮਾਤ ਉੱਠ ਕੇ ਉਹਨੂੰ ਪਿਲਾਤੁਸ ਦੇ ਕੋਲ ਲੈ ਗਈ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕੀਤਾ ਭਈ ਇਹਨੂੰ ਅਸੀਂ ਆਪਣੀ ਕੌਮ ਨੂੰ ਵਰਗਲਾਉਂਦੇ ਤੇ ਕੈਸਰ ਨੂੰ ਚੰਦਾ ਦੇਣ ਤੋਂ ਮਨਾ ਕਰਦੇ ਤੇ ਆਪਣੇ ਆਪ ਨੂੰ ਮਸੀਹ ਬਾਦਸ਼ਾਹ ਆਖਦੇ ਫੜਿਆ ਹੈ। ਪਿਲਾਤੁਸ ਨੇ ਉਹਨੂੰ ਆਖਿਆ, ਭਈ ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ? ਉਹਨੇ ਉਹਦੇ ਜਵਾਬ ਵਿੱਚ ਆਖਿਆ, ਤੂੰ ਆਪ ਆਖਦਾ ਹੈ। ਪਿਲਾਤੁਸ ਨੇ ਸਰਦਾਰ ਕਾਹਨਾਂ ਤੇ ਆਮ ਲੋਕਾਂ ਨੂੰ ਆਖਿਆ, ਮੈਂ ਇਸ ਬੰਦੇ ਵਿੱਚ ਕੋਈ ਕਸੂਰ ਨਹੀਂ ਵੇਖਦਾ। ਪਰ ਪਿਲਾਤੁਸ ਨੇ ਯਿਸੂ ਨੂੰ ਛੱਡਣ ਦੇ ਇਰਾਦੇ ਨਾਲ ਫਿਰ ਉਹਨਾਂ ਨੂੰ ਆਖਿਆ, ਪਰ ਉਹ ਚਿল্ਲਾ ਕੇ ਆਖਣ ਲੱਗੇ, ਇਹਨੂੰ ਸੂਲੀ ਦੇ, ਸੂਲੀ। ਤਦ ਪਿਲਾਤੁਸ ਨੇ ਹੁਕਮ ਦਿੱਤਾ ਭਈ ਉਹਨਾਂ ਦੀ ਦਰਖਾਸਤ ਦੇ ਮੁਤਾਬਕ ਹੋਵੇ। ਜਦ ਉਹ ਉਸ ਥਾਂ ਅਪੜੇ ਜਿਹਨੂੰ ਖੋਪੜੀ ਆਖਦੇ ਨੇ ਤੇ ਉੱਥੇ ਉਹਨੂੰ ਸੂਲੀ ਚਾੜਿਆ ਤੇ ਬਦਕਾਰਾਂ ਨੂੰ ਵੀ, ਇੱਕ ਨੂੰ ਸੱਜੇ ਤੇ ਦੂਜੇ ਨੂੰ ਖੱਬੇ ਪਾਸੇ। ਯਿਸੂ ਨੇ ਆਖਿਆ, ਐ ਬਾਪ, ਇਹਨਾਂ ਨੂੰ ਮਾਫ ਕਰ, ਕਿਉਂ ਜੇ ਇਹ ਨਹੀਂ ਜਾਣਦੇ ਭਈ ਕੀ ਕਰਦੇ ਨੇ। ਤੇ ਉਹਨਾਂ ਨੇ ਉਹਦੇ ਕੱਪੜਿਆਂ ਦੇ ਹਿੱਸੇ ਵੰਡੇ ਤੇ ਉਹਨਾਂ ਉੱਤੇ ਪਰਚੀਆਂ ਪਾਈਆਂ। ਤੇ ਸੂਰਜ ਦੀ ਲੋ ਜਾਂਦੀ ਰਹੀ ਤੇ ਮਕਦਸ ਦਾ ਪਰਦਾ ਵਿਚਕਾਰੋਂ ਫਟ ਗਿਆ। ਫਿਰ ਯਿਸੂ ਨੇ ਬੜੀ ਆਵਾਜ਼ ਨਾਲ ਚਿল্ਲਾ ਕੇ ਆਖਿਆ, ਐ ਬਾਪ, ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਦੇਣਾ ਵਾਂ। ਤੇ ਇਹ ਆਖ ਕੇ ਦਮ ਦੇ ਦਿੱਤਾ। ਇਹ ਮਾਜਰਾ ਵੇਖ ਕੇ ਸੂਬੇਦਾਰ ਨੇ ਰੱਬ ਦੀ ਵਡਿਆਈ ਕੀਤੀ ਤੇ ਆਖਿਆ, ਬੇਸ਼ੱਕ ਇਹ ਬੰਦਾ ਰਾਸਤਬਾਜ਼ ਸੀ। ਮਰਕਸ। ਹਫ਼ਤੇ ਦੇ ਪਹਿਲੇ ਦਿਨ ਜਦੋਂ ਉਹ ਜੀ ਉੱਠਿਆ ਤੇ ਪਹਿਲਾਂ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ, ਵਿਖਾਲੀ ਦਿੱਤਾ, ਉਹਨੇ ਜਾ ਕੇ ਉਹਦੇ ਸਾਥੀਆਂ ਨੂੰ, ਜਿਹੜੇ ਮਾਤਮ ਕਰਦੇ ਤੇ ਰੋਂਦੇ ਸੀ, ਖਬਰ ਦਿੱਤੀ। ਤੇ ਉਹਨਾਂ ਨੇ ਇਹ ਸੁਣ ਕੇ ਭਈ ਉਹ ਜਿਉਂਦਾ ਏ ਤੇ ਉਹਨੇ ਉਹਨੂੰ ਵੇਖਿਆ ਏ, ਯਕੀਨ ਨਾ ਕੀਤਾ। ਇਹਦੇ ਬਾਅਦ ਉਹ ਦੂਜੀ ਵਾਰੀ ਉਹਨਾਂ ਵਿੱਚੋਂ 2 ਨੂੰ, ਜਦ ਉਹ ਪਿੰਡ ਵੱਲ ਪੈਦਲ ਜਾ ਰਹੇ ਸੀ, ਵਿਖਾਲੀ ਦਿੱਤਾ। ਉਹਨਾਂ ਨੇ ਵੀ ਜਾ ਕੇ ਬਾਕੀ ਲੋਕਾਂ ਨੂੰ ਖਬਰ ਦਿੱਤੀ, ਪਰ ਉਹਨਾਂ ਨੇ ਉਹਨਾਂ ਦਾ ਵੀ ਯਕੀਨ ਨਾ ਕੀਤਾ। ਫਿਰ ਉਹ ਉਹਨਾਂ 11 ਨੂੰ ਵੀ, ਜਦ ਖਾਣਾ ਖਾਣ ਨੂੰ ਬੈਠੇ ਸੀ, ਵਿਖਾਲੀ ਦਿੱਤਾ ਤੇ ਉਹਨੇ ਉਹਨਾਂ ਦੀ ਬੇਯਕੀਨੀ ਤੇ ਸਖਤ ਦਿਲੀ ਦੇ ਪਾਰੋਂ ਉਹਨਾਂ ਦੀ ਝਾੜ ਕੀਤੀ, ਕਿਉਂ ਜੇ ਜਿਨ੍ਹਾਂ ਨੇ ਉਹਨੂੰ ਜੀ ਉੱਠਣ ਤੋਂ ਬਾਅਦ ਵੇਖਿਆ ਸੀ, ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ ਸੀ। ਤੇ ਉਹਨੇ ਉਹਨਾਂ ਨੂੰ ਆਖਿਆ, ਭਈ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ। ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ, ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ-ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਗਰਜ਼ ਖੁਦਾਵੰਦ ਯਿਸੂ ਉਹਨਾਂ ਨਾਲ ਕਲਾਮ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਤੇ ਰੱਬ ਦੇ ਸੱਜੇ ਪਾਸੇ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਥਾਂ ਮੁਨਾਦੀ ਕੀਤੀ ਤੇ ਖੁਦਾਵੰਦ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਤੇ ਕਲਾਮ ਨੂੰ ਉਹਨਾਂ ਮੁਅਜਜ਼ਿਆਂ ਦੇ ਪਾਰੋਂ, ਜਿਹੜੇ ਨਾਲ-ਨਾਲ ਹੁੰਦੇ ਸੀ, ਸਾਬਤ ਕਰਦਾ ਰਿਹਾ। ਆਮੀਨ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਦੁੱਖਾਂ ਦੇ, ਮਰਨ ਦੇ ਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਹੈ ਤੇ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਏ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ, ਇਹ ਫਹਿਮ ਭਈ ਰੱਬ, ਰੂਹ, ਹਯਾਤੀ ਏ, ਸਾਡੇ ਦਿਨਾਂ ਨੂੰ ਵਧਾਉਂਦਾ ਹੈ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਯਿਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਇਦਰਾਕ ਵਿੱਚ ਹਮਾਹੰਗੀ ਤੇ ਲਾਫਾਨੀਅਤ ਨੂੰ ਹੱਲ ਕਰਦਾ ਹੈ।
ਲਿਖਾਰੀ ਨੇ ਨਾ ਉਮੀਦ ਉਸਵੀ ਬਿਮਾਰੀ ਨੂੰ ਸ਼ਿਫਾ ਦਿੱਤੀ ਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਭਈ ਕੋਈ ਸ਼ੈ ਕਾਦਰ ਮੁਤਲਿਕ ਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਤੇ ਇਹ ਸਮਝਦਿਆਂ ਹੋਏ ਭਈ ਮੌਤ ਨਹੀਂ ਏ ਤੇ ਇਹਦੇ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋ ਲਿਆਂਦਾ ਹੈ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ, ਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਓਨਾ ਹੀ ਚੰਗਾ ਏ। ਅਖੀਰੀ ਇਜ਼ਹਾਰ ਉਹਦੇ ਪੂਰਾ ਹੋਣ ਵਿੱਚ ਥੋੜ੍ਹਾ ਵੇਲਾ ਲੈਂਦਾ ਏ। ਟੁਰਦਿਆਂ ਹੋਏ ਸਾਨੂੰ ਅੱਖ ਤੋਂ ਹਦਾਇਤ ਮਿਲਦੀ ਏ, ਅਸੀਂ ਆਪਣੇ ਪੈਰਾਂ ਦੇ ਸਾਹਮਣੇ ਵੇਖਦੇ ਹਾਂ, ਤੇ ਜੇ ਅਸੀਂ ਸਿਆਣੇ ਹੋਈਏ ਤੇ ਅਸੀਂ ਰੂਹਾਨੀ ਤਰੱਕੀ ਦੀ ਰਾਹ ਵਿੱਚ ਇੱਕ ਪੈਰ ਅਗਾਂਹ ਨੂੰ ਵੇਖਦੇ ਹਾਂ। ਯਿਸੂ ਨੇ ਆਖਿਆ, ਯੋਹੰਨਾ 8:51, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤੀਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕਰਿਸ਼ਮਾ ਵੀ ਸ਼ਾਮਲ ਹੈ। ਯਿਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਿਫਾ ਦਿੰਦੇ ਹੋਏ ਤੇ ਮੁਰਦੇ ਨੂੰ ਜਿਉਂਦਾ ਕਰਦਾ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ, ਤੇ ਲਾਫਾਨੀ ਜਵਾਨਮਰਦੀ ਮਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਉੱਤੇ ਇਨਸਾਰ ਕਰਦਿਆਂ ਹੋਏ ਈਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਤੇ ਆਪਣੀ ਨੀਂਹ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ, ਉਹ ਹੋਰ ਤੇਜ਼ੀ ਨਾਲ ਰੱਬ, ਹਯਾਤੀ ਤੇ ਪਿਆਰ ਵਿੱਚ ਵਧੇਗਾ। ਬਿਮਾਰੀ ਤੇ ਮੌਤ ਉੱਤੇ ਯਕੀਨ ਸੱਚਮੁੱਚ ਪਾਪ ਉੱਤੇ ਯਕੀਨ ਵਾਂਗਰ ਹਯਾਤੀ ਤੇ ਸਿਹਤਮੰਦੀ ਦੇ ਸੱਚੇ ਫਹਿਮ ਨੂੰ ਬੰਦ ਕਰਨ ਵੱਲ ਰਜੂ ਕਰਦਾ ਹੈ। ਇਨਸਾਨ ਕਦੋਂ ਸਾਇੰਸ ਵਿੱਚ ਇਸ ਅਸਲੀਅਤ ਲਈ ਜਾਗੇਗਾ? ਇਹ ਅਸਲੀਅਤ ਭਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਹੈ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ, ਤੇ ਇਹ ਜ਼ਾਹਿਰ ਕਰਦਾ ਹੈ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਮਸਲੂਬੀਅਤ ਦੀ ਅਫਾਦੀਅਤ ਐਸ ਅਮਲੀ ਪਿਆਰ ਤੇ ਚੰਗਿਆਈ ਵਿੱਚ ਲੁਕੀ ਏ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਏ। ਸੱਚਾਈ ਇਨਸਾਨਾਂ ਦੇ ਵਿਚਕਾਏ ਰਹਿੰਦੀ ਰਹੀ ਏ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਭਈ ਇਹ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਹ ਦਿੱਤੀ ਏ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਭਈ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਮੌਤ ਉੱਤੇ ਆਲਮਗੀਰ ਈਮਾਨ ਦਾ ਕੋਈ ਫਾਇਦਾ ਨਹੀਂ ਏ। ਇਹ ਹਯਾਤੀ ਜਾਂ ਸੱਚਾਈ ਨੂੰ ਸਾਹਮਣੇ ਨਹੀਂ ਲਿਆ ਸਕਦਾ। ਮੌਤ ਅਖੀਰੀ ਇੱਕ ਫਾਨੀ ਸੁਫਨਾ ਹੀ ਪਾਈ ਜਾਵੇਗੀ, ਜਿਹੜੀ ਹਨੇਰੇ ਵਿੱਚ ਆਉਂਦੀ ਤੇ ਲੋ ਵਿੱਚ ਗਾਇਬ ਹੋ ਜਾਂਦੀ ਏ। ਰੱਬ ਦੀ ਤਾਕਤ ਦੇ ਵੱਡੇ ਮਜ਼ਹਰ ਦਾ ਜੀ ਉੱਠਣਾ ਮਾਦੇ ਤੇ ਬਦਨ ਉੱਤੇ ਉਹਦੀ ਫਤਹ ਦਾ ਸਬੂਤ ਸੀ, ਤੇ ਇਹਨੇ ਇਲਾਹੀ ਸਾਇੰਸ ਦੀ ਪੂਰੀ ਗਵਾਹੀ ਦਿੱਤੀ, ਉਹ ਗਵਾਹੀ ਜਿਹੜੀ ਇਨਸਾਨਾਂ ਲਈ ਬਹੁਤ ਜ਼ਰੂਰੀ ਏ। ਇਹ ਅਕੀਦਾ ਭਈ ਇਨਸਾਨ ਰੱਬ ਤੋਂ ਵੱਖਰਾ ਵਜੂਦ ਜਾਂ ਸਿਆਣ ਰੱਖਦਾ ਏ ਫਨਾ ਹੋਣ ਵਾਲੀ ਇੱਕ ਗਲਤੀ ਏ। ਇਹਦਾ ਸਾਹਮਣਾ ਯਿਸੂ ਨੇ ਇਲਾਹੀ ਸਾਇੰਸ ਦੇ ਨਾਲ ਕੀਤਾ ਤੇ ਇਹਦੇ ਅਦਮ ਨੂੰ ਸਾਬਤ ਕੀਤਾ। ਉਸ ਅਜੀਬ ਜਲਾਲ ਦੇ ਪਾਰੋਂ ਜਿਹੜਾ ਰੱਬ ਨੇ ਆਪਣੇ ਮਸਾ ਉੱਤੇ ਨਿਸ਼ਾਵਰ ਕੀਤਾ, ਅਜ਼ਮਾਇਸ਼, ਪਾਪ, ਬਿਮਾਰੀ ਤੇ ਮੌਤ ਦਾ ਯਿਸੂ ਨੂੰ ਕੋਈ ਡਰ ਨਹੀਂ ਸੀ। ਬੰਦਿਆਂ ਨੂੰ ਸਮਝਣ ਦਿਓ ਭਈ ਉਹਨਾਂ ਨੇ ਬਦਨ ਨੂੰ ਕਤਲ ਕਰ ਦਿੱਤਾ ਹੈ, ਬਾਅਦ ਵਿੱਚ ਉਹ ਉਹਨਾਂ ਨੂੰ ਇਹ ਬਦਨ ਇੰਜ ਵੀ ਵਿਖਾਵੇਗਾ। ਇਹ ਇਜ਼ਹਾਰ ਕਰਦਾ ਹੈ ਭਈ ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹੁਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਇਹ ਸਬੂਤ ਦੀ ਸਾਇੰਸ ਸਿਖਾਈ ਸੀ। ਉਹ ਉਹਨਾਂ ਨੂੰ ਹਲੇ ਤੀਕਰ ਇਸ ਨਾ ਸਮਝੇ ਜਾਣ ਵਾਲੇ ਅਖਾਣ ਨੂੰ ਅਜ਼ਮਾਉਣ ਦੇ ਕਾਬਲ ਬਣਾ ਰਿਹਾ ਸੀ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹਦੀ ਗਲਤੀ ਨੂੰ ਦੂਰ ਕਰਨ ਵਾਲੇ, ਬਿਮਾਰ ਨੂੰ ਸ਼ਿਫਾ ਦੇਣ ਤੇ ਮਰੇ ਹੋਏ ਨੂੰ ਜ਼ਿੰਦਾ ਕਰਨ ਵਾਲੇ ਕੰਮ ਦੇ ਰਾਹੀਂ ਉਹਨਾਂ ਨੂੰ ਉਹਦੀ ਹਯਾਤੀ ਦੇ ਅਸੂਲ ਨੂੰ ਪੂਰੇ ਤੌਰ ਤੇ ਹੋਰ ਸਮਝਣਾ ਚਾਹੀਦਾ ਹੈ, ਜਿਵੇਂ ਉਹਨਾਂ ਨੇ ਉਹਦੀ ਜਿਸਮਾਨੀ ਰਵਾਨਗੀ ਤੋਂ ਬਾਅਦ ਸਮਝਿਆ ਸੀ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਈ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਐ ਇੱਕ ਚੰਗੇ ਤੇ ਵਫਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਕਬਰ ਦੀਆਂ ਸੁੰਜੀਆਂ ਕੰਧਾਂ ਨੇ ਯਿਸੂ ਨੂੰ ਉਹਦੇ ਵੈਰੀਆਂ ਤੋਂ ਪਨਾਹ ਫਰਾਹਮ ਕੀਤੀ, ਯਾਨੀ ਅਜਿਹੀ ਥਾਂ ਮੁਹੱਈਆ ਕੀਤੀ ਜਿਹਦੇ ਵਿੱਚ ਰਹਿੰਦਿਆਂ ਹੋਏ ਉਹਨੇ ਹਸਤੀ ਦੇ ਸਭ ਤੋਂ ਵੱਡੇ ਮਸਲੇ ਨੂੰ ਹੱਲ ਕੀਤਾ। ਕਬਰ ਵਿੱਚ ਉਹਦੇ 3 ਦਿਨਾਂ ਦੇ ਕੰਮ ਨੇ ਵੇਲੇ ਉੱਤੇ ਅਬਦੀਅਤ ਦੀ ਮੋਹਰ ਲਾ ਦਿੱਤੀ।
ਉਹਨੇ ਹਯਾਤੀ ਨੂੰ ਲਾਜ਼ਵਾਲ ਤੇ ਮੁਹੱਬਤ ਨੂੰ ਨਫ਼ਰਤ ਦੀ ਉਸਤਾਦ ਸਾਬਤ ਕੀਤਾ। ਉਹ ਆਇਆ ਤੇ ਉਹਨੇ ਕ੍ਰਿਸਚਨ ਸਾਇੰਸ ਦੀ ਬੁਨਿਆਦ ਉੱਤੇ ਮਾਦੇ ਉੱਤੇ ਸਿਆਣ ਦੀ ਤਾਕਤ, ਦਵਾਈਆਂ, ਸਰਜਰੀ ਤੇ ਅਫਸਾਨੇ ਸਿਹਤ ਦੇ ਸਾਰੇ ਦਾਅਵਿਆਂ ਵਿੱਚ ਮਹਾਰਤ ਹਾਸਲ ਕੀਤੀ। ਉਹਨੇ ਸੋਜ ਨੂੰ ਮੁਕਾਉਣ ਲਈ ਕਿਸੇ ਦਵਾਈ ਨੂੰ ਨਹੀਂ ਵਰਤਿਆ। ਉਹਨੇ ਜ਼ਾਇਆ ਹੋਣ ਵਾਲੀਆਂ ਤਾਕਤਾਂ ਨੂੰ ਬਹਾਲ ਕਰਨ ਲਈ ਖੁਰਾਕ ਜਾਂ ਸਾਫ਼ ਹਵਾ ਉੱਤੇ ਇਨਹਸਾਰ ਨਹੀਂ ਕੀਤਾ। ਉਹਨੂੰ ਪਾਟੀਆਂ ਹੋਈਆਂ ਤਲੀਆਂ ਨੂੰ ਸ਼ਿਫਾ ਦੇਣ, ਜ਼ਖਮੀ ਹਿੱਸਿਆਂ ਨੂੰ ਠੀਕ ਕਰਨ ਤੇ ਪਾਟੇ ਹੋਏ ਪੈਰਾਂ ਨੂੰ ਠੀਕ ਕਰਨ ਲਈ ਕਿਸੇ ਹਕੀਮ ਦੀ ਮਹਾਰਤ ਦੀ ਲੋੜ ਨਹੀਂ ਪਈ ਕਿ ਉਹ ਉਹਨਾਂ ਹੱਥਾਂ ਨੂੰ ਪੱਟੀਆਂ ਤੇ ਸ਼ੀਟਾਂ ਲਾਉਣ ਲਈ ਵਰਤਦਾ ਤੇ ਪੈਰਾਂ ਨੂੰ ਪਹਿਲੇ ਵਾਂਗਰ ਵਰਤਦਾ ਹੈ। ਜਦੋਂ ਉਹ ਕਬਰ ਵਿੱਚ ਸੀ ਤੇ ਉਹਦੇ ਸ਼ਾਗਿਰਦ ਉਹਨੂੰ ਮਰਿਆ ਹੋਇਆ ਸਮਝ ਰਹੇ ਸੀ, ਜਦ ਕਿ ਉਹ ਜ਼ਿੰਦਾ ਸੀ। ਰੂਹ ਦੀ ਤਾਕਤ ਨੂੰ ਫਾਨੀ ਮਾਦੀ ਹਿੱਸ ਉੱਤੇ ਫਤਹ ਪਾਉਣ ਲਈ ਬੰਦ ਕਬਰ ਵਿੱਚ ਜ਼ਾਹਿਰ ਕਰ ਰਿਹਾ ਸੀ। ਉਹਦੀ ਰਾਹ ਵਿੱਚ ਪੱਥਰ ਦੀਆਂ ਕੰਧਾਂ ਸੀ ਤੇ ਗਾਰ ਦੇ ਮੂੰਹ ਉੱਤੇ ਇੱਕ ਵੱਡਾ ਪੱਥਰ ਲੁੜਕਿਆ ਹੋਇਆ ਸੀ। ਪਰ ਯਿਸੂ ਹਰ ਮਾਦੀ ਰੁਕਾਵਟ ਉੱਤੇ ਗਾਲਬ ਆਇਆ, ਹਰ ਮਾਦੀ ਕਾਨੂੰਨ ਉੱਤੇ ਫਤਹਮੰਦ ਹੋਇਆ ਤੇ ਆਪਣੀ ਹਨੇਰ ਰਹਾਇਸ਼ਗਾਹ ਤੋਂ ਬਾਹਰ ਨਿਕਲਿਆ, ਸ਼ਾਨਦਾਰ ਕਾਮਯਾਬੀ ਤੇ ਇੱਕ ਅਬਦੀ ਫਤਹ ਦੇ ਜਲਾਲ ਨਾਲ ਤਾਜਦਾਰ ਬਣਿਆ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ, ਓਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚੋਂ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਤੇ ਉਹਦੀ ਪਾਕੀਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ ਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਹ ਪਾਉਂਦਾ ਹੈ, ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।